ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੀਜੇ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਇਹਨਾਂ ਦੀਆਂ ਸਵੀਟਸ ਦਾ ਵੀ ਆਨੰਦ ਮਾਣ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 10% ਆਫ ਲੈਣ ਲਈ ਇਹਨਾਂ ਦਾ ਕੋਡ 1313। ਗੁਰਦੀਪ ਸਿੰਘ ਫਿਰਦੀ, ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ, ਜੁੱਬਾ ਸਿਟੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾ ਜੀ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਗੱਲ ਕਰਦੇ ਹਾਂ ਜੀ ਸ਼ਿਲੌਂਗ ਦੀ, ਜਿੱਥੇ ਕਾਫੀ ਬਿਪਤਾ ਪਈ ਹੋਈ ਆ। ਕਦੀ ਹਾਲਾਤ ਚੰਗੇ ਹੋ ਜਾਂਦੇ, ਕਦੀ ਮੰਦੇ ਹੁੰਦੇ ਆ, ਅਤੇ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ? ਐਕਚੁਅਲੀ ਜੀ ਜਿਹੜੀ ਇਹ ਮੇਘਾਲਿਆ ਦੀ ਰਾਜਧਾਨੀ ਹੈ ਸ਼ਿਲੌਂਗ, ਕਿਹਾ ਜਾ ਰਿਹਾ ਕਿ ਹੌਲੀ ਹੌਲੀ ਨਾਰਮਲ ਲਾਈਫ ਜਿਹੜੀ ਇਹਦੀ ਉਹ ਹੋ ਰਹੀ ਆ। ਜਿਹੜਾ ਇਹ ਪੰਜਾਬੀ ਲੇਨ ਇਲਾਕਾ ਹੈ ਜਿੱਥੇ ਹਿੰਸਾ ਜਿਹੜੀ ਹੋਈ ਆ, ਕਰਫਿਊ ਦੇ ਵਿੱਚ ਛੋਟ ਦੇ ਦੌਰਾਨ ਕੁਛ ਹਾਲਾਤ ਜਿਹੜੇ ਵੀ ਉਹ ਠੀਕ ਠਾਕ ਫਿਰ ਵੀ ਜਿਹੜੇ ਉਹ ਰਹੇ। ਕੋਈ ਹਿੰਸਾ ਦੀ ਰਿਪੋਰਟ ਨਹੀਂ ਆਈ ਜਦੋਂ ਤੋਂ ਖਾਸ ਤੌਰ ਦੇ ਉੱਤੇ ਫੌਜ ਜਿਹੜੀ ਹੈ ਇੱਥੇ ਤਾਇਨਾਤ ਸੀ, ਕਿਉਂਕਿ ਪਹਿਲਾਂ ਜਿਹੜੀ ਲੋਕਲ ਪੁਲਿਸ ਸੀਗੀ ਉਹ ਕਿਤੇ ਨਾ ਕਿਤੇ ਸ਼ਹਿ ਦੇ ਰਹੀ ਸੀ। ਜਿਹੜਾ ਉੱਥੋਂ ਦਾ ਲੋਕਲ ਭਾਈਚਾਰਾ, ਖਾਸੀ ਭਾਈਚਾਰਾ, ਉਹਨਾਂ ਔਰ ਕਰਫਿਊ ਜ਼ਰੂਰ ਲੱਗਿਆ ਹੋਇਆ, ਉਹਦੇ ਵਿੱਚ ਛੋਟ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ, ਜਿਹੜਾ ਸੰਗਮਾ ਸਰਕਾਰ ਉੱਥੋਂ ਦੀ, ਇਹ ਜਿਹੜੀ ਸਵੀਪਰ ਕਲੋਨੀ ਆ ਉਹਨੂੰ ਤਬਦੀਲ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਆਰੰਭੀਆਂ ਗਈਆਂ ਨੇ। ਜਿਹੜਾ ਡਿਸਟ੍ਰਿਕਟ ਜਿਹੜਾ ਪੁਲਿਸ ਦਾ ਅਧਿਕਾਰੀ ਹੈ ਜੀ, ਉਹ ਇਹ ਕਹਿੰਦਾ ਕਿ 90% ਦੀ ਦੁਕਾਨਾਂ ਜਿਹੜੀਆਂ ਦੀ ਉਹ ਖੁੱਲੀਆਂ ਜਦੋਂ ਇਹਦੇ ਵਿੱਚ ਛੋਟ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਸੜਕਾਂ ਜਿਹੜੀਆਂ ਜੀ ਉਹ ਸੁੰਨੀਆਂ ਜ਼ਰੂਰ ਰਹੀਆਂ। ਭਾਜਪਾ ਦੀ ਹਮਾਇਤ ਵਾਲੀ ਮੇਘਾਲਿਆ ਜਿਹੜੀ ਡੈਮੋਕ੍ਰੇਟਿਕ ਅਲਾਇੰਸ ਹੈ, ਉਹਨੇ ਪੰਜਾਬੀਆਂ ਦੀ ਵਸੋਂ ਵਾਲੀ ਜਿਹੜੀ ਸਵੀਪਰ ਕਲੋਨੀ ਆ ਉਹਨੂੰ ਤਬਦੀਲ ਕਰਨ ਦੇ ਮੁੱਦੇ ਦਾ ਸਥਾਈ ਹੱਲ ਲੱਭਣ ਦੇ ਵਾਸਤੇ ਉਪ ਮੁੱਖ ਮੰਤਰੀ ਪ੍ਰੈਸਟੋਨ ਟਿਨਸੋਂਗ ਦੀ ਅਗਵਾਈ ਦੇ ਵਿੱਚ ਇੱਕ ਜਿਹੜੀ ਕਮੇਟੀ ਆ ਉਹ ਕਾਇਮ ਕੀਤੀ ਹੈ। ਜਿਹੜਾ ਮੁੱਖ ਮੰਤਰੀ ਆ ਕੈਨਰੈਡ ਸੰਗਮਾ, ਉਹਨੇ ਇਹ ਗੱਲ ਜਿਹੜੀ ਕਹੀ ਹੈ ਕਿ ਵਿਭਾਗ ਨੂੰ ਪੰਜਾਬੀ ਲੇਨ ਖੇਤਰ, ਇਹਦੇ ਇਤਿਹਾਸ, ਕਾਨੂੰਨੀ ਪਹਿਲੂਆਂ ਤੇ ਉੱਥੇ ਰਹਿੰਦੇ ਲੋਕਾਂ ਦੇ ਸਰੋਕਾਰਾਂ ਬਾਰੇ ਰਿਪੋਰਟ ਜਿਹੜੀ ਆ ਉਹ ਤਿਆਰ ਕਰਨ ਦੇ ਵਾਸਤੇ ਕਿਹਾ ਗਿਆ ਆ। ਜਿਹੜੀ ਇਹ ਜਾਂਚ ਦੇ ਵਾਸਤੇ ਇੱਕ ਕਮੇਟੀ ਜਿਹੜੀ ਉਹ ਤਿਆਰ ਕੀਤੀ ਗਈ ਆ। ਕਈ ਜਿਹੜੇ ਵਫਦ ਇੱਥੋਂ ਗਏ ਨੇ, ਉਹਨਾਂ ਨੇ ਉੱਥੋਂ ਦੇ ਜਿਹੜਾ ਮੁੱਖ ਮੰਤਰੀ ਹੈ ਜੀ ਉਹਦੇ ਨਾਲ ਗੱਲਬਾਤ ਕੀਤੀ ਹੈ। ਬੇਸ਼ੱਕ ਇਹ ਜਿਹੜੀ ਕਹਾਣੀ ਸੀ ਲੜਕੀ ਦੀ ਛੇੜਛਾੜ ਜਿਹੜੀ ਸੀ ਉੱਥੋਂ ਸਟਾਰਟ ਹੋਈ, ਪਰ ਅਸਲ ਇਹਦਾ ਜਿਹੜਾ ਨਦੀ ਉਹ ਇਹ ਕਿਹਾ ਜਾ ਰਿਹਾ ਨਫ਼ਰਤ ਹੈ। ਉੱਥੇ ਰਹਿੰਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਦੀ ਇੱਕ ਘੱਟ ਗਿਣਤੀ ਭਾਈਚਾਰੇ ਦੇ ਨਾਲ। ਉਹ ਜਿਹੜੀ ਇਹਦੀ ਇਸ ਕਰਕੇ ਹੈ ਕਿ ਪੌਸ਼ ਏਰੀਏ ਦੇ ਵਿੱਚ ਕਰੋੜਾਂ ਦੀ ਜਿਹੜੀ ਹੈ ਜੀ ਉਹ ਜ਼ਮੀਨ ਹੈ ਜਿਹੜੀ ਇਸ ਭਾਈਚਾਰੇ ਦੇ ਕੋਲੇ ਸਾਲਾਂ ਤੋਂ ਹੈ, ਹੁਣ ਇਹ ਹੋ ਗਈ ਮਹਿੰਗੀ। ਉਹਦੇ ਉੱਤੇ ਨਿਗਾਹ ਜਿਹੜੀ ਹੈ ਜੀ ਇਹ ਲੋਕਲ ਲੋਕਾਂ ਦੀ ਤੇ ਸਰਕਾਰ ਦੀ ਹੈ ਕਿ ਤਰੀਕੇ ਨਾਲ ਇਹਨੂੰ ਉਜਾੜਿਆ ਜਾਵੇ। ਇਹ ਯੋਜਨਾਬੱਧ ਤਰੀਕੇ ਦੇ ਨਾਲ ਕੀਤੀ ਗਈ ਸਾਰੀ ਕਾਰਵਾਈ ਸੀਗੀ ਜੋ ਕੁਝ ਇਹ ਸਾਹਮਣੇ ਆ ਰਿਹਾ। ਬਿਲਕੁਲ ਜੀ, ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਓਵਰਨਾਈਟ ਅਚਾਨਕ ਨਹੀਂ ਹੁੰਦੀਆਂ, ਇਹ ਪੂਰੀ ਇਹਨਾਂ ਨੇ ਵਿਉਂਤਬੰਦੀ ਕੀਤੀ ਹੁੰਦੀ ਆ। ਅਤੇ ਅੱਗੇ ਆਪਾਂ ਜਿਹੜੀ ਗੱਲ ਕਰਦੇ ਹਾਂ ਜੀ SC/ST ਦੀ, ਜਿਹੜਾ ਇੱਕ ਕੇਸ ਲੱਗਾ ਹੋਇਆ ਸੀ ਸੁਪਰੀਮ ਕੋਰਟ ਦੇ ਵਿੱਚ, ਉਸ ਦੇ ਵਿੱਚ ਇਹਨਾਂ ਦੀਆਂ ਤਰੱਕੀਆਂ 'ਚ ਰਾਖਵੇਂਕਰਨ ਨੂੰ ਹਰੀ ਝੰਡੀ। ਦੇਖੋ ਜੀ, ਜਿਹੜੀ ਸੁਪਰੀਮ ਕੋਰਟ ਹੈ ਜੀ ਉਹਨੇ ਸੈਂਟਰ ਦੀ ਸਰਕਾਰ ਨੂੰ ਜਿਹੜੀ ਹੈ ਜੀ ਕਹਿ ਲਓ ਕਿ ਇਹ ਇੱਕ ਰਿਲੈਕਸੇਸ਼ਨ ਦਿੱਤੀ ਆ ਵੱਡੀ ਕਿ SC/ST ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਤਰੱਕੀਆਂ ਦੇ ਵਿੱਚ ਕਾਨੂੰਨ ਮੁਤਾਬਕ ਲਾਗੂ ਕਰਨ ਦੀ ਜਿਹੜੀ ਹੈ ਜੀ ਉਹ ਪਰਮਿਸ਼ਨ ਮਿਲ ਗਈ ਹੈ। ਇਹ ਹੁਕਮ ਜਿਹੜਾ ਜੀ ਕੇਂਦਰ ਦੇ ਵੱਲੋਂ ਅਦਾਲਤ ਦੇ ਮੂਹਰੇ ਇਹ ਜਿਹੜਾ ਜੀ ਕਹੇ ਜਾਣ ਤੋਂ ਬਾਅਦ ਜਾਰੀ ਕੀਤਾ ਗਿਆ ਕਿ ਇਹਦੇ ਸੰਬੰਧੀ ਵੱਖ-ਵੱਖ ਹਾਈ ਕੋਰਟਾਂ ਦੇ ਫੈਸਲੇ ਤੇ ਸੁਪਰੀਮ ਕੋਰਟ ਦੇ ਵੱਲੋਂ 2015 ਦੇ ਵਿੱਚ ਜਾਰੀ ਸਟੇਟਸ ਕੋ ਕਰਕੇ ਮੁਲਾਜ਼ਮਾਂ ਦੀਆਂ ਤਰੱਕੀਆਂ ਦਾ ਪੂਰਾ ਅਮਲ ਜਿਹੜਾ ਜੀ ਉਹ ਠੱਪ ਹੋ ਕੇ ਰਹਿ ਗਿਆ। ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਆਦਰਸ਼ ਕੁਮਾਰ ਗੋਇਲ ਤੇ ਜਸਟਿਸ ਅਸ਼ੋਕ ਭੂਸ਼ਣ ਦੇ ਉੱਤੇ ਆਧਾਰਿਤ ਜਿਹੜਾ ਵੋਕੇਸ਼ਨ ਵਾਲਾ ਬੈਂਚ ਹੈ, ਕਿਉਂਕਿ ਛੁੱਟੀਆਂ ਨੇ ਅੱਜ ਕੱਲ੍ਹ, ਕਿ ਉਹਨੇ ਇਹ ਗੱਲ ਕਹੀ ਹੈ ਕਿ ਕੇਂਦਰ ਦੇ ਉੱਤੇ ਕਾਨੂੰਨ ਮੁਤਾਬਕ ਤਰੱਕੀਆਂ ਕਰਨ ਦੀ ਕੋਈ ਮਨਾਹੀ ਨਹੀਂ ਹੈ, ਪਰ ਇਹ ਸਾਰਾ ਮਾਮਲਾ ਅਗਲੇ ਹੁਕਮਾਂ ਦੇ ਉੱਤੇ ਨਿਰਭਰ ਜਿਹੜਾ ਜੀ ਉਹ ਕਰੂਗਾ। ਬੈਂਚ ਨੇ ਇਹ ਕਿਹਾ ਕਿ ਇਹ ਸਾਫ਼ ਕੀਤਾ ਜਾਂਦਾ ਕਿ ਕੇਂਦਰ ਸਰਕਾਰ ਦੇ ਉੱਤੇ ਕਾਨੂੰਨ ਦੇ ਮੁਤਾਬਕ
ਤਰੱਕੀਆਂ ਕਰਨ ਦੀ ਕੋਈ ਮਨਾਹੀ ਨਹੀਂ ਹੈ, ਪਰ ਉਹ ਇਹਨੂੰ ਪੱਕੇ ਤੌਰ ਤੇ ਨਾ ਸਮਝੇ। ਜਿਹੜਾ ਫੁੱਲ ਟਾਈਮ ਬੈਂਚ ਹੈ, ਛੁੱਟੀਆਂ ਤੋਂ ਬਾਅਦ ਇਹਦੇ ਉੱਤੇ ਜਿਹੜਾ ਜੀ ਉਹ ਆਪਣਾ ਫੈਸਲਾ ਸੁਣਾਊਗਾ। ਔਰ ਇਹ ਕਿਹਾ ਗਿਆ ਜੀ ਕਿ ਬੀਤੇ ਸਾਲ 23 ਅਗਸਤ ਨੂੰ ਦਿੱਲੀ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਫੈਸਲੇ 16 ਨਵੰਬਰ 1992 ਤੋਂ 5 ਸਾਲਾਂ ਦੇ ਦੌਰਾਨ SC ST ਵਰਗਾਂ ਦੇ ਮੁਲਾਜ਼ਮਾਂ ਨੂੰ ਤਰੱਕੀਆਂ ਦੇ ਵਿੱਚ ਰਾਖਵਾਂਕਰਨ ਦਿੱਤੇ ਜਾਣ ਦੀ ਕਾਰਵਾਈ ਨੂੰ ਰੱਦ ਕੀਤੇ ਜਾਣ ਦੇ ਖਿਲਾਫ ਕੇਂਦਰ ਦੀ ਅਪੀਲ ਦੇ ਉੱਤੇ ਜਿਹੜੇ ਉਹ ਜਾਰੀ ਕੀਤੇ ਸੀਗੇ। ਕੇਂਦਰ ਦੀ ਸਰਕਾਰ ਨੇ ਕਿਹਾ ਸੀਗਾ ਜੀ ਕਿ SC ST ਮੁਲਾਜ਼ਮਾਂ ਨੂੰ ਤਰੱਕੀਆਂ ਦੇ ਵਿੱਚ ਰਾਖਵਾਂਕਰਨ ਦਿੱਤੇ ਜਾਣ ਦੇ ਮਾਮਲੇ ਦੇ ਉੱਤੇ ਪੰਜਾਬ ਤੇ ਹਰਿਆਣਾ, ਦਿੱਲੀ ਤੇ ਮੁੰਬਈ ਹਾਈ ਕੋਰਟਾਂ ਦੇ ਵੱਖੋ ਵੱਖਰੇ ਫੈਸਲੇ ਜਿਹੜੇ ਸੁਣਾਏ ਗਏ ਸੀ। ਸੁਪਰੀਮ ਕੋਰਟ ਨੇ ਵੀ ਇਹਨਾਂ ਫੈਸਲਿਆਂ ਦੇ ਖਿਲਾਫ ਦਾਇਰ ਅਪੀਲਾਂ ਦੇ ਉੱਤੇ ਵੱਖੋ ਵੱਖਰੇ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਸੀਗੇ। ਤੋਂ ਹਾਲ ਦੀ ਘੜੀ ਇੱਕ ਇਹ ਜਿਹੜੀ ਜੀ ਰਿਲੈਕਸੇਸ਼ਨ ਕਹੀ ਜਾ ਸਕਦੀ ਹੈ ਕੇਂਦਰ ਦੀ ਸਰਕਾਰ ਦੇ ਵਾਸਤੇ, ਜਿਹੜੀ ਕਿ ਕੁੜੀਕੀ 'ਚ ਫਸੀ ਹੋਈ ਸੀ ਇਸ ਮਾਮਲੇ ਨੂੰ ਲੈ ਕੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਕਿ ਪਹਿਲੀ ਵਾਰ ਹੋਇਆ ਕਿ ਪਾਵਰਕਾਮ ਦੀ ਚੇਅਰਮੈਨੀ ਹੈ ਜਿਹੜੀ ਉਹ ਖੇਤਾਂ ਦੇ ਪੁੱਤਰ ਨੂੰ ਮਿਲੀ। ਬਿਲਕੁਲ ਜੀ, ਬਲਦੇਵ ਸਿੰਘ ਸਰਾਂ ਹੁਰੀ ਨੇ ਜੀ ਜਿਹੜੇ ਲੈਂਪਾਂ ਦੀ ਰੌਸ਼ਨੀ ਦੇ ਵਿੱਚ ਜਿਹੜਾ ਜੀ ਉਹ ਪੜ੍ਹੇ ਨੇ। ਇਹ ਪਿੰਡ ਚੌਕੇ ਪੈਂਦਾ ਜੀ ਜਿਹੜਾ ਬਠਿੰਡਾ ਡਿਸਟ੍ਰਿਕਟ ਦੇ ਵਿੱਚ, ਉੱਥੋਂ ਦੇ ਕਿਸਾਨ ਪਰਿਵਾਰ ਦੇ ਜਿਹੜੇ ਜੀ ਪੁੱਤ ਬਲਦੇਵ ਸਿੰਘ ਸਰਾਂ ਜਿਹੜੇ ਆ ਉਹਨਾਂ ਨੂੰ ਚੇਅਰਮੈਨੀ ਜਿਹੜੀ ਆ ਜੀ ਮਿਲੀ ਆ ਪਾਵਰਕਾਮ ਦੀ। ਪੰਜਾਬ ਜਿਹੜਾ ਬਿਜਲੀ ਬੋਰਡ ਆ ਜਿਹਨੂੰ PSPCL ਇਹਨਾਂ ਦਿਨਾਂ ਦੇ ਵਿੱਚ ਇਹਦਾ ਜਿਹੜੀ ਜੀ ਹੈ ਨਾਮ ਇਹਦਾ। ਜਿਹੜੇ ਬਲਦੇਵ ਸਿੰਘ ਸਰਾਂ ਹੋਰੀ ਨੇ ਜੀ ਉਹ ਕਿਉਂਕਿ ਅਕਸਰ ਇਹਨਾਂ ਅਹੁਦਿਆਂ ਦੇ ਉੱਤੇ ਇਹ ਜਿਹੜੀਆਂ ਨਾ ਜੀ ਸਿਆਸੀ ਪੋਸਟਾਂ ਜੀਆਂ ਬਣ ਗਈਆਂ, ਕਿਸੇ ਨਾ ਕਿਸੇ ਨੂੰ ਫਿੱਟ ਜਿਹੜਾ ਜੀ ਉਹ ਕਰਨ ਦੇ ਵਾਸਤੇ ਉੱਥੇ ਵਿਅਕਤੀ ਬਿਠਾ ਦਿੱਤਾ ਜਾਂਦਾ। ਇਹ ਪਹਿਲੀ ਵਾਰੀ ਆ ਕਿ ਆਮ ਬੰਦੇ ਨੂੰ ਇਹ ਜਿਹੜੀ ਆ ਜੀ ਉਹ ਚੇਅਰਮੈਨੀ ਮਿਲੀ ਆ। ਬਲਦੇਵ ਸਿੰਘ ਸਰਾਂ ਹੋਰੀ ਜਿਹੜੀ ਆਪਣੇ ਪਿੰਡ ਦੇ ਵਿੱਚ ਬੌਲਦਾਨਾ ਖੇਤੀ ਜਿਹੜੀ ਆ ਜੀ ਉਹ ਕਰਦੇ ਰਹੇ ਆ। 12ਵੀਂ ਤੱਕ ਦੀ ਪੜ੍ਹਾਈ ਉਹਨਾਂ ਨੇ ਲਾਲਟਨ ਦੇ ਚਾਨਣ ਦੇ ਵਿੱਚ ਜਿਹੜੀ ਆ ਜੀ ਉਹ ਕੀਤੀ ਆ, ਕਿਉਂਕਿ ਉਹਨਾਂ ਦੇ ਪਿੰਡ ਬਿਜਲੀ ਨਹੀਂ ਸੀ ਆਈ ਉਦੋਂ। SDO ਬਣਨ ਤੋਂ ਬਾਅਦ ਵੀ ਉਹ ਆਪਣੇ ਖੇਤਾਂ ਦੇ ਵਿੱਚ ਆਪ ਜਿਹੜਾ ਜੀ ਉਹ ਝੋਨਾ ਲਾਉਂਦੇ ਰਹੇ ਨੇ। ਔਰ ਜਿਹੜੀ ਛੋਟੀ ਕਿਸਾਨੀ ਦੇ ਹਿੱਸੇ ਦੇ ਵਿੱਚ ਪਹਿਲੀ ਵਾਰੀ ਚੇਅਰਮੈਨੀ ਜਿਹੜੀ ਇਹਦੀ ਆਈ ਆ। 3 ਭਰਾਵਾਂ ਦਾ ਇਹ ਸਾਂਝਾ ਪਰਿਵਾਰ ਆ। 12 ਏਕੜ ਇਹਨਾਂ ਦੇ ਕੋਲੇ ਜਿਹੜੀ ਇਹਦੀ ਉਹ ਪੈਲੀ ਆ। ਔਰ 4.25 ਦਹਾਕੇ ਦੇ ਪਿੱਛੇ ਜੇਕਰ ਜਿਹੜੇ ਜੀ ਉਹ ਵੇਖੀਏ ਤਾਂ ਜਿਹੜੀ ਉਹਦੀ ਦਾਦੀ ਸੀ ਜੀ ਬਲਦੇਵ ਸਿੰਘ ਸਰਾਂ ਹੋਰਾਂ ਦੀ, ਉਹਦੀ ਜਿੱਦ ਸੀਗੀ ਕਿ ਉਹਨੇ ਆਪਣੇ ਪੋਤੇ ਨੂੰ ਜਿਹੜਾ ਜੀ ਉਹ ਪੜ੍ਹਾਉਣਾ। ਪੋਤੇ ਨੂੰ ਪੜ੍ਹਾਉਣ ਦਾ ਉਹਦਾ ਸੁਪਨਾ ਸੀਗਾ ਜੀ। ਔਰ ਉਹਦੇ ਸੁਪਨੇ ਨੂੰ ਸਾਕਾਰ ਵੀ ਬਲਦੇਵ ਸਿੰਘ ਸਰਾਂ ਹੋਰਾਂ ਨੇ ਜਿਹੜਾ ਜੀ ਉਹ ਕੀਤਾ। ਉਹਨਾਂ ਦੇ ਪਿੰਡ ਬਿਜਲੀ ਨਹੀਂ ਸੀ ਹੈਗੀ, ਪਰ ਸਕੂਲ ਜਾਣ ਤੋਂ ਪਹਿਲਾਂ ਬਲਦੇਵ ਸਿੰਘ ਸਰਾਂ ਜਿਹੜਾ ਜੀ ਉਹ ਪੈੜੀ ਵੀ ਜੋਤ ਕੇ ਆਉਂਦਾ ਸੀਗਾ, ਮੁੜ ਕੇ ਤਿਆਰ ਹੋ ਕੇ ਸਕੂਲ ਜਾਂਦਾ, ਆ ਕੇ ਖੇਤਾਂ ਦੇ ਵਿੱਚ ਜਿਹੜਾ ਜੀ ਉਹ ਕੰਮ ਕਰਦਾ ਸੀਗਾ। ਔਰ ਸ਼ਾਮ ਨੂੰ ਅਕਸਰ ਪਿੰਡ ਦੇ ਲੋਕ ਉਹਨੂੰ ਲੈਂਪ ਦੀ ਸਫਾਈ ਕਰਦਿਆਂ ਦੇਖਦੇ ਸੀ, ਕਿਉਂਕਿ ਰਾਤ ਨੂੰ ਬਹਿ ਕੇ ਲੈਂਪ ਦੀ ਰੌਸ਼ਨੀ ਦੇ ਵਿੱਚ ਬਲਦੇਵ ਸਿੰਘ ਸਰਾਂ ਜਿਹੜਾ ਜੀ ਉਹ ਪੜ੍ਹਦਾ ਸੀ। 12ਵੀਂ ਜਦੋਂ ਉਹਨੇ ਕਰ ਲਈ, ਉਦੋਂ ਬਾਅਦ ਉਹਦੇ ਪਿੰਡ ਦੇ ਵਿੱਚ ਜਾ ਕੇ ਜਿਹੜੀ ਸੀ ਚੌਕੇ ਦੇ ਵਿੱਚ ਬਿਜਲੀ ਆਈ। ਔਰ ਇਹਦੇ ਨਾਲ ਜਿਹੜੀ ਇਹਦੀ ਇੰਨੀ ਖੁਸ਼ੀ ਤਾਂ ਜਿਹੜੀ ਉਹ ਮਨਾਈ ਜਾ ਰਹੀ ਹੈ ਕਿ ਕਿਸੇ ਆਮ ਬੰਦੇ ਨੂੰ ਇਸ ਅਹੁਦੇ ਦੇ ਉੱਤੇ ਪਹੁੰਚਣ ਦਾ ਮੌਕਾ ਜਿਹੜਾ ਜੀ ਉਹ ਮਿਲਿਆ। ਸਵਾਲ ਇਹ ਹੈ ਜੀ ਕਿ ਇਸ ਵੇਲੇ PSPCL ਜਿਹੜਾ ਜੀ ਉਹ ਬਹੁਤ ਵੱਡੇ ਮੁਸ਼ਕਲ ਦੇ ਦੌਰ ਦੇ ਵਿੱਚੋਂ ਲੰਘ ਰਿਹਾ, ਕਿਉਂਕਿ ਜਿਹੜੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਆ ਉਹਦੀ ਸਬਸਿਡੀ ਜਿਹੜੀ ਆ ਉਹ ਸਰਕਾਰ ਤੋਂ ਪੂਰੀ ਨਹੀਂ ਹੋ ਰਹੀ। ਇੱਕ ਬੜਾ ਚੈਲੰਜ ਵਾਲਾ ਅਹੁਦਾ ਹੈ ਜੀ, ਬਹੁਤ ਜ਼ਿਆਦਾ ਚੈਲੰਜ ਵਾਲਾ, ਕਿਉਂਕਿ ਇਹਨੂੰ ਇਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਇੱਕ ਖੇਤੀ ਸੈਕਟਰ ਦੇ ਬਾਰੇ ਦੇ ਵਿੱਚ ਰਿਪੋਰਟ ਆਈ ਆ ਪਿਛਲੇ ਦਿਨਾਂ ਦੇ ਵਿੱਚ, ਉਹ ਇਹ ਕਹਿੰਦੀ ਆ ਕਿ ਜਿਹੜੇ ਧਨਾਢ ਕਿਸਾਨ ਨੇ, ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਧਨਾਢ ਕਿਸਾਨਾਂ ਦੇ ਉੱਤੇ ਜਿਹੜੇ ਜੀ ਬਿਜਲੀ ਦੇ ਬਿੱਲ ਲਾਏ ਜਾਣਗੇ ਆਉਂਦੇ ਸ਼ਾਇਦ ਸਮੇਂ ਦੇ ਦੌਰਾਨ। ਤੋ ਇਹ ਇਸ ਪੱਖੋਂ ਜਿਹੜਾ ਜੀ ਉਹ ਚੈਲੰਜ ਰਹੂਗਾ, ਕਿਉਂਕਿ ਇਹ ਸਿਆਸੀ ਬਣੂਗਾ ਜੀ। ਆਲਰੇਡੀ ਜਿਹੜਾ ਜੀ ਅਕਾਲੀ ਦਲ ਉਹਨੇ ਰੌਲਾ ਜਿਹੜਾ ਉਹ ਪਾਉਣਾ ਸ਼ੁਰੂ ਕਰਤਾ ਕਿ ਕਾਂਗਰਸ ਦੀ ਸਰਕਾਰ ਜਿਹੜੀ ਹੈ ਜੀ ਉਹ ਬਿੱਲ ਲਾਊਗੀ। ਤੋ ਇਹ ਕਿਵੇਂ ਜਿਹੜਾ ਜੀ ਸਾਰਾ ਕੁਝ ਹੈਂਡਲ ਹੁੰਦਾ, ਇਹ ਬੜਾ ਚੈਲੰਜ ਹੋਊਗਾ। ਪਰ ਇਹ ਸਮਝਿਆ ਜਾਂਦਾ ਹੈ ਕਿ ਬਲਦੇਵ ਸਿੰਘ ਸਰਾਂ ਹੋਰੀ ਜਿਹੜੇ ਜੀ ਉਹ ਗਰਾਊਂਡ ਰਿਐਲਿਟੀ ਜਾਣਦੇ ਨੇ, ਮਿਹਨਤੀ ਨੇ ਇਸ ਲਾਈਨ ਦੇ ਵਿੱਚ, ਔਰ ਇਸ ਮਹਿਕਮੇ ਦੇ ਵਿੱਚ ਜਿਹੜਾ ਜੀ ਉਹ ਲੰਮਾ ਸਮਾਂ ਨੌਕਰੀ ਉਹਨਾਂ ਨੇ ਕੀਤੀ ਹੈ, ਜਿਹਦੇ ਕਰਕੇ ਉਹਨਾਂ ਕੋਲ ਤਜਰਬਾ ਹੈ ਕਿ ਉਹ ਇਹਨੂੰ ਠੀਕ ਤਰੀਕੇ ਨਾਲ ਸੰਭਾਲ ਸਕੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਬਰਗਾੜੀ ਦੀ। ਉਸ ਦੇ ਵਿੱਚ ਕੁਝ ਕੁ ਸਿੱਖ ਆਗੂ ਆ ਉਹ ਧਰਨੇ ਤੇ ਬੈਠੇ ਆ, ਪਰ ਕੈਪਟਨ ਨੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗੱਲਬਾਤ ਕਰਨ ਲਈ। ਐਕਚੁਅਲੀ ਜਿੱਦਣ ਇਹ ਜਿਹੜੀ ਹੈ ਜੀ ਇਹ ਮਨਾਇਆ ਗਿਆ ਇਹਦਾ ਕਿ 3 ਸਾਲ ਜਿਹੜੇ ਇਹ, ਤੇ ਉਸ ਦਿਨ
ਅਚਾਨਕ ਜਿਹੜੇ ਮਤਵਾਦੀ ਜਥੇਦਾਰ ਨੇ ਧਿਆਨ ਸਿੰਘ ਮਾਂਡੂਰੀ ਉੱਥੇ ਬਹਿ ਗਏ ਸੀਗੇ ਕਿ ਉਹ ਬੈਠੇ ਨੇ ਜੀ ਅਣਮਿੱਥੇ ਸਮੇਂ ਦੇ ਵਾਸਤੇ। ਔਰ ਇਹ ਗੱਲ ਉਹਨਾਂ ਨੇ ਆਖੀ ਕਿ ਉਹ ਉਨੀ ਦੇਰ ਤੱਕ ਉੱਠਣਗੇ ਨਹੀਂ ਜਿੰਨੀ ਦੇਰ ਤੱਕ ਉਹਨਾਂ ਦੀਆਂ ਮੰਗਾਂ ਜਿਹੜੀਆਂ ਜੀ ਉਹ ਨਹੀਂ ਮੰਨੀਆਂ ਜਾਂਦੀਆਂ। ਬਾਈਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ, ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ, ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ, ਇਹ ਜਿਹੜੀਆਂ ਦੀ ਉਹ ਮੰਗਾਂ ਸੀਗੀਆਂ। ਔਰ ਇਹ ਜਿਹੜੇ ਆਗੂ ਉੱਥੇ ਧਰਨਾ ਜਿਹੜਾ ਜੀ ਦੇ ਰਹੇ ਨੇ, ਪਹਿਲਾਂ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਥੇ ਇਹਨਾਂ ਦੇ ਕੋਲੇ ਵੀ ਜਾ ਕੇ ਆਏ ਨੇ, ਗੱਲ ਜਿਹੜੀ ਜੀ ਉਹ ਬਣੀ ਨਹੀਂ। ਦੁਬਾਰਾ ਫੇਰ ਜਿਹੜਾ ਜੀ ਉਹ ਸੁਨੇਹਾ ਉਹਨਾਂ ਦੇ ਕੋਲੇ ਗਿਆ। ਦੱਸਿਆ ਜਾਂਦਾ ਜੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਜਿਹੜੇ ਗਏ ਸਨ ਕੁਝ ਕਾਂਗਰਸੀਆਂ ਨੂੰ ਨਾਲ ਲੈ ਕੇ, ਔਰ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੇ ਨਾਲ ਮੀਟਿੰਗ ਕਰਨ ਦੇ ਵਾਸਤੇ ਤਿਆਰ ਨੇ ਕਿ ਮੰਗਾਂ ਜਿਹੜੀਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਜਿਹੜੀਆਂ ਜੀ ਉਹ ਰੱਖੀਆਂ ਜਾਣ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਕਹਿ ਰਿਹਾ ਕਿ ਜਿਹੜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਉਹਦੀ ਰਿਪੋਰਟ ਜਲਦੀ ਦਿੱਤੀ ਜਾਵੇ ਔਰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲੰਮੇ ਸਮੇਂ ਤੋਂ ਬੰਦ ਜਿਹੜੇ ਸਿੱਖ ਕੈਦੀ ਨੇ ਉਹਨਾਂ ਨੂੰ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਦੇ ਵਿੱਚੋਂ ਤਬਦੀਲ ਕਰਕੇ ਪੰਜਾਬ ਲਿਆਉਣ ਦੇ ਵਾਸਤੇ ਜਿਹੜੇ ਕੈਦੀ ਵੱਧ ਸਜ਼ਾਵਾਂ ਕੱਟ ਚੁੱਕੇ ਨੇ ਉਹਨਾਂ ਨੂੰ ਪੈਰੋਲ ਦੇਣ ਜਾਂ ਰਿਹਾ ਕਰਨ ਦੇ ਜਿਹੜੇ ਇਸ਼ੂਜ਼ ਨੇ ਉਹਦੇ ਉੱਤੇ ਗੱਲਬਾਤ ਸੁਣੀ ਜਾਵੇ। ਹੁਣ ਇਹ ਆਖਿਆ ਗਿਆ ਜੀ ਕਿ ਇਹਨਾਂ ਦੇ ਵੱਲੋਂ ਜਿਹੜੀ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਛੇਤੀ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਔਰ ਉਹਨਾਂ ਨੇ ਜਿਹੜਾ ਜੀ ਇਹ ਮੰਨਿਆ, ਹਾਲਾਂਕਿ ਪਹਿਲਾਂ ਇਹ ਇਸ ਗੱਲ ਦੇ ਵਾਸਤੇ ਬਜਦ ਸਨ ਕਿ ਜੇ ਕਿਸੇ ਨੇ ਗੱਲਬਾਤ ਕਰਨੀ ਆ ਤੇ ਉਹਨਾਂ ਦੇ ਕੋਲੇ ਆ ਕੇ ਜਿਹੜੀ ਇਹਦੀ ਗੱਲਬਾਤ ਕਰੇ ਤੇ ਉਹ ਕਿਤੇ ਜਿਹੜਾ ਜੀ ਉਹ ਨਹੀਂ ਜਾਣਗੇ। ਪਰ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਧਰਨੇ ਦੇ ਉੱਤੇ ਬੈਠੇ ਨੇ ਇਹਨਾਂ ਦੇ ਵਿੱਚੋਂ 6 ਜਾਣੇ ਨੇ, ਜਿਹਦੇ ਚ ਬਲਜੀਤ ਸਿੰਘ ਦਾਦੂਵਾਲ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਜਿਹੜੇ ਨੇ ਇਹ ਚੰਡੀਗੜ੍ਹ ਗੱਲਬਾਤ ਕਰਨ ਦੇ ਵਾਸਤੇ ਜਿਹੜਾ ਜੀ ਉਹ ਜਾ ਰਹੇ ਨੇ। ਇੱਕ ਤਾਂ ਪਹਿਲਾਂ ਇਹ ਕਿਹਾ ਜਾ ਰਿਹਾ ਜੀ ਕਿ ਇਹ ਕਿਹਾ ਗਿਆ ਸੀਗਾ ਕਿ ਮੁੱਖ ਮੰਤਰੀ ਦੇ ਨਾਲ ਗੱਲਬਾਤ ਤੋਂ ਪਹਿਲਾਂ ਜਿਹੜੀ ਸਰਕਾਰ ਨੂੰ ਗੱਲਬਾਤ ਲਈ ਕਾਹਲੀ ਨਹੀਂ ਕਰਨੀ ਚਾਹੀਦੀ ਤੇ ਕੁਝ ਮਾਮਲੇ ਨੂੰ ਲਟਕਾਉਣਾ ਚਾਹੀਦਾ। ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਸਰਕਾਰ ਇਹ ਸੋਚਦੀ ਹੈ ਕਿ ਜੇ ਗੱਲਬਾਤ ਕਰਨੀ ਹੋਈ ਹੈ ਤਾਂ ਫਿਰ ਉਹਦੇ ਵਿੱਚ ਦੇਰੀ ਨਹੀਂ ਜਿਹੜੀ ਜੀ ਉਹ ਕਰਨੀ ਚਾਹੀਦੀ ਤਾਂ ਕਿ ਇਹ ਮਸਲਾ ਜਿਹੜਾ ਜੀ ਉਹ ਵੱਡਾ ਨਾ ਬਣੇ। ਹੁਣ ਦੇਖੋ, ਜਿਹੜੀਆਂ ਤਾਂ ਦੂਜੇ ਸੂਬਿਆਂ ਦੇ ਵਿੱਚ ਕੈਦੀ ਨੇ ਜੀ ਉਹਨਾਂ ਨੂੰ ਲਿਆਉਣਾ ਇਹ ਰਾਜ ਸਰਕਾਰ ਦੇ ਹੱਥ ਦੇ ਵਿੱਚ ਜਿਹੜਾ ਜੀ ਉਹ ਨਹੀਂ ਗਾ। ਜੇ ਇੱਥੇ ਜੀ ਪੰਜਾਬ ਦੀ ਜੇਲ੍ਹ ਦੇ ਵਿੱਚ ਜਿਹਦੀ ਸਜ਼ਾ ਪੂਰੀ ਚੁੱਕੀ ਆ ਉਹਦੀ ਰਿਹਾਈ ਵਾਲਾ ਮਾਮਲਾ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਜ਼ਰੂਰ ਹੈਗਾ। ਜਿੱਥੋਂ ਤੱਕ ਰਣਜੀਤ ਸਿੰਘ ਕਮਿਸ਼ਨ ਹੈ ਜੀ ਉਹਦੇ ਬਾਰੇ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਇਹ ਰਿਪੋਰਟ ਜਿਹੜੀ ਹੈ ਜੀ ਉਹ ਆ ਸਕਦੀ ਹੈ। ਇਹ ਵੀ ਜਿਹੜਾ ਜੀ ਵਾਅਦਾ ਕੀਤਾ ਜਾ ਸਕਦਾ ਹੈ, ਭਾਵ ਕਿ ਤਕਰੀਬਨ ਇੱਕ ਕਿਸਮ ਦੇ ਨਾਲ ਗਰਾਊਂਡ ਤਾਂ ਤਿਆਰ ਹੈ ਕਿ ਇਹਨਾਂ ਨੂੰ ਜਿਹੜਾ ਵੀ ਉਹ ਉਠਾ ਲਿਆ ਜਾਵੇ। ਉੱਥੇ ਜਿਹੜੇ ਧਰਨੇ ਦੇ ਉੱਤੇ ਬੈਠੇ ਨੇ ਇਹ ਸਮਝ ਸਕਦੇ ਹੋ ਜੀ ਕਿ ਇਹ ਕਈ ਜਿਹੜੀਆਂ ਜੀ ਉਹ ਗੱਲਾਂ ਹੁੰਦੀਆਂ ਨੇ ਜਿਹੜੀਆਂ ਪਰਦੇ ਦੇ ਪਿੱਛੇ ਵੀ ਚੱਲਦੀਆਂ ਨੇ। ਕੌਣ ਬੈਠੂਗਾ, ਕਦੋਂ ਬੈਠੂਗਾ, ਕਿਵੇਂ ਜਿਹੜਾ ਜੀ ਉਹ ਉਠਾਇਆ ਜਾਊਗਾ, ਇਹ ਸਾਰਾ ਕੁਝ ਕਿਤੇ ਨਾ ਕਿਤੇ ਉਹਦੇ ਨਾਲ ਜੁੜਦਾ ਨਜ਼ਰ ਆ ਰਿਹਾ। ਬਿਲਕੁਲ ਜੀ, ਹੁਣ ਤੇ ਕਿਸੇ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਹੋ ਕੀ ਰਿਹਾ ਆ। ਤੇ ਅੱਗੇ ਪੰਜਾਬ ਸਰਕਾਰ ਵੱਲੋਂ ਜੇ ਗੱਲ ਕਰੀਏ ਅਫਸਰਸ਼ਾਹੀ ਨੂੰ ਨਕੇਲ ਪਾਉਣ ਦੀ ਤਿਆਰੀ, ਦੇਖੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਜੀ ਗੱਲ ਬਣਤੀ ਜਾਪਦੀ ਹੈ ਕਿ ਅਫਸਰਸ਼ਾਹੀ ਨੂੰ ਨਕੇਲ ਪਾਊਗੀ ਕਿਵੇਂ। ਜੇ ਆਪਾਂ ਇਹਦੇ ਵਿੱਚ ਜਿਹੜਾ ਜੀ ਅਫਸਰਸ਼ਾਹੀ ਨੂੰ ਨਕੇਲ ਪਾਉਣ ਦੀ ਗੱਲ ਦੇ ਉੱਤੇ ਜਿਹੜਾ ਜੀ ਥੋੜੀ ਜਿਹੀ ਬੈਕਗਰਾਊਂਡ ਦੇ ਵਿੱਚ ਚਲੇ ਜਾਈਏ, ਜੋ ਕੁਛ ਹਾਈ ਕੋਰਟ ਦੇ ਵਿੱਚ ਲੱਗਿਆ, ਚਾਹੇ ਉਹ ਚਟੋਪਾਧਿਆ ਹੋਰਾਂ ਵਾਲਾ ਮਾਮਲਾ ਹੈ, ਹਰਪ੍ਰੀਤ ਸਿੰਘ ਸਿੱਧੂ ਹੋਰਾਂ ਵਾਲਾ ਮਾਮਲਾ, ਜਿਹੜੀਆਂ ਉਹਨਾਂ ਦੀਆਂ ਰਿਪੋਰਟਸ ਇਹਨਾਂ ਦੋਨਾਂ ਆਫਿਸਰਸ ਨੇ ਜਿਹੜੀਆਂ ਜੀ ਉਹ ਪੇਸ਼ ਕੀਤੀਆਂ ਨੇ, ਉਹ ਹੈ ਨਰਿੰਜਨ ਸਿੰਘ ਹੋਰਾਂ ਦਾ ਤਬਾਦਲਾ, ਉਹਨਾਂ ਦੀ ਰਿਪੋਰਟ ਜਿਹੜੀ ਜੀ ਲੱਗਣੀ, ਉਸ ਰਿਪੋਰਟ ਨੂੰ ਰੋਕਣ ਦੇ ਵਾਸਤੇ ਜਿਹੜਾ ਜੀ ਉਹ ਆਫਿਸਰਸ ਨੂੰ ਹਦਾਇਤਾਂ ਦੇਣੀਆਂ। ਇਹ ਆਪਣੀ ਜਗ੍ਹਾ ਦੇ ਉੱਤੇ ਜਿਹੜਾ ਹੈ ਜੀ ਕਿ ਕਿਵੇਂ ਕੰਮ ਜਿਹੜਾ ਉਹ ਨਹੀਂ ਕਰਨ ਦਿੱਤਾ ਜਾਂਦਾ ਜਾਂ ਜਿਹੜੇ ਕੁਝ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਰੋਕਿਆ ਕਿਵੇਂ ਜਾਂਦਾ। ਪਰ ਇਹ ਉਸ ਤੋਂ ਉਲਟ ਜਿਹੜੀ ਹੈ ਜੀ ਮੌਜੂਦਾ ਸਰਕਾਰ ਹੈ ਉਹ ਅਫਸਰਸ਼ਾਹੀ ਨੂੰ ਨਕੇਲ ਪਾਉਣ ਦੇ ਵਾਸਤੇ ਦੀ ਪੰਜਾਬ ਰੈੱਡ ਟੇਪ ਐਕਟ 2018 ਇਹਦਾ ਜਿਹੜਾ ਜੀ ਖਰੜਾ ਤਿਆਰ ਕੀਤਾ ਗਿਆ। ਐਕਚੁਅਲੀ ਇਹ ਕਿਹਾ ਜਾ ਰਿਹਾ ਜੀ ਕਿ ਇਹਦਾ ਮਕਸਦ ਲੋਕਾਂ ਨੂੰ ਤੈਅਸ਼ੁਦਾ ਸਮੇਂ ਦੇ ਵਿੱਚ ਸੇਵਾਵਾਂ ਦੇਣਾ ਤੇ ਭ੍ਰਿਸ਼ਟਾਚਾਰ ਨੂੰ ਰੋਕਣਾ ਹੈ। ਲਾਲ ਫੀਤਾਸ਼ਾਹੀ ਦੇ ਅੰਕੜੇ ਜਿਹੜੇ ਨੇ ਜੀ ਦੂਰ ਕਰਨ ਤੇ ਕੰਮਕਾਜ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਕਾਰਗਰ ਸਾਬਤ ਹੋਣ ਦੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਇਹਦੇ ਨਾਲ ਕਾਰਗਰ ਜਿਹੜਾ ਜੀ ਉਹ ਸਾਬਤ ਹੋ ਸਕਦਾ ਹੈ। ਇਹ ਬਿੱਲ ਦਾ ਜਿਹੜਾ ਖਰੜਾ ਹੈ ਇਹਨੂੰ ਸਰਕਾਰ ਦੇ ਸਲਾਹਕਾਰ
ਤੇ ਜਿਹੜੇ ਸੀਨੀਅਰ ਆਫੀਸਰਸ ਨੇ ਉਹਨਾਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਜਿਹੜਾ ਜੀ ਉਹ ਤਿਆਰ ਕੀਤਾ ਗਿਆ। ਇਹਦੇ ਵਿੱਚ ਇਹ ਹੈ ਜੀ ਕਿ ਜਿਹੜੇ ਅਧਿਕਾਰੀ ਜਾਂ ਸਰਕਾਰੀ ਮੁਲਾਜ਼ਮ ਸਮੇਂ ਸਿਰ ਲੋਕਾਂ ਦਾ ਕੰਮ ਨਹੀਂ ਨਿਪਟਾਉਂਦੇ ਉਹਨਾਂ ਨੂੰ ਮੁਅੱਤਲ ਕਰਨ, ਜੁਰਮਾਨੇ ਤੇ ਬਰਖਾਸਤ ਕੀਤਾ ਜਾ ਸਕਦਾ ਹੈ। ਇਹ ਅਹਿਮ ਚੀਜ਼ਾਂ ਜਿਹੜੀਆਂ ਜੀ ਉਹ ਦੇਖਣ ਵਾਲੀਆਂ ਨੇ। ਇਹਨੂੰ ਉਲਟ ਵੀ ਜਿਹੜਾ ਜੀ ਤੁਸੀਂ ਲੈ ਸਕਦੇ ਹੋ। ਕੰਮਕਾਜ ਦੇ ਵਾਸਤੇ 7 ਦਿਨ ਤੇ 15 ਦਿਨ ਦਾ ਸਮਾਂ ਜਿਹੜਾ ਜੀ ਉਹ ਤੈਅ ਕੀਤਾ ਜਾ ਰਿਹਾ ਹੈ। ਇਸ ਬਿੱਲ ਦੇ ਖਰੜੇ ਦੇ ਵਿੱਚ ਫਿਕਸਰ ਨੂੰ ਪਰਿਭਾਸ਼ਿਤ ਜਿਹੜਾ ਜੀ ਉਹ ਕੀਤਾ ਗਿਆ। ਫਰੰਟ ਲਾਈਨ ਸਰਵਿਸ ਦੀ ਜਿਹੜੀ ਹੈ ਜੀ ਉਹ ਇਹਦੇ ਵਿੱਚ ਡਿਟੇਲ ਦੱਸੀ ਗਈ ਹੈ। ਜੇ ਕਿਸੇ ਕੰਮਕਾਜ ਨੂੰ ਕਰਾਉਣ ਦੇ ਵਿੱਚ ਫਿਕਸਰ ਜਾਂ ਦਲਾਲ ਦੀ ਜਿਹੜੀ ਭੂਮਿਕਾ ਦੀ ਪੁਸ਼ਟੀ ਹੋਊਗੀ ਤਾਂ ਸੰਬੰਧਿਤ ਅਧਿਕਾਰੀ ਦਾ ਮਾਮਲਾ ਵਜ਼ਾਰਤ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਵਜ਼ਾਰਤ ਉਹਨੂੰ 50,000 ਤੋਂ ਲੈ ਕੇ 2 ਲੱਖ ਰੁਪਏ ਤੱਕ ਦਾ ਜੁਰਮਾਨਾ ਜਿਹੜਾ ਜੀ ਉਹ ਕਰ ਸਕਦੀ ਆ। ਇਹਦੇ ਵਾਸਤੇ ਰੋਕ ਜਿਹੜੀ ਲੋਕ ਰਾਏ ਆ ਜੀ ਉਹ ਲਈ ਜਾਊਗੀ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਨਤਕ ਬਹਿਸ ਇਹਦੇ ਉੱਤੇ ਜਿਹੜੀ ਆ ਉਹ ਛੇੜੀ ਜਾਊਗੀ। ਇਹ ਵੀ ਕਿਹਾ ਜਾ ਸਕਦਾ ਜੀ ਕਿ ਸਰਕਾਰ ਤੋਂ ਬਾਹਰ ਨਾ ਕੋਈ ਆਫਿਸਰ ਜਿਹੜਾ ਜੀ ਉਹ ਹੋ ਜਾਵੇ। ਜਿਹੜਾ ਮੈਂ ਸਟਾਰਟਿੰਗ ਦੇ ਵਿੱਚ ਜਿਹੜਾ ਦੀ ਹਵਾਲਾ ਦਿੱਤਾ ਸੀਗਾ, ਇਹਨੂੰ ਉਸ ਸੰਦਰਭ ਦੇ ਵਿੱਚ ਵੀ ਜਿਹੜਾ ਜੀ ਉਹ ਦੇਖਿਆ ਜਾ ਸਕਦਾ। ਪਰ ਕਿਉਂਕਿ ਪੂਰੇ ਦਾ ਪੂਰਾ ਖਰੜਾ ਅਜੇ ਨਹੀਂ ਘੋਖਿਆ ਜੀ, ਹੋ ਸਕਦਾ ਹੈ ਕਿ ਇਹ ਵਾਕਿਆ ਹੀ ਲੋਕਾਂ ਦੇ ਵਾਸਤੇ ਕੰਮ ਦੀ ਚੀਜ਼ ਹੋਵੇ। ਜੀ ਜੀ। ਤੇ ਅੱਗੇ ਗੈਂਗਸਟਰਾਂ ਦੀ ਗੱਲ ਕਰਦੇ ਹਾਂ, ਨਸ਼ੇ ਦੀ ਗੱਲ ਕਰਦੇ ਹਾਂ, ਕੁਛ ਵੀ ਆ ਸਰਕਾਰ ਕਹਿੰਦੀ ਕਿ ਮੁੱਕ ਗਿਆ, ਪਰ ਜਿਹੜੇ ਗੈਂਗਸਟਰ ਆ ਉਹਨਾਂ ਦਾ ਬੋਲਬਾਲਾ ਉਸੇ ਤਰ੍ਹਾਂ ਹੀ ਆ, ਇੱਕ ਦੂਜੇ ਨੂੰ ਮਾਰਦੇ ਵੀ ਆ, ਫਿਰ ਮੰਗਾਂ ਵੀ ਕਰਦੇ ਕਿ ਸਾਡੇ ਬੱਚਿਆਂ ਨੂੰ ਜਿਹੜੀਆਂ ਗੌਰਮੈਂਟ ਜੋਬਾਂ ਮਿਲਣੀਆਂ ਚਾਹੀਦੀਆਂ। ਇੱਕ ਗੈਂਗਸਟਰ ਦਾ ਜਿਹੜਾ ਜੀ ਉਹ ਦਿਲਪ੍ਰੀਤ ਚਰਚਾ ਦੇ ਵਿੱਚ ਆ। ਉਹਦੇ ਜਿਹੜੇ ਮਾਂ ਤੇ ਉਹਦੀ ਜਿਹੜੀ ਭੈਣ ਹੈ ਜੀ ਉਹ ਉਹਨੂੰ ਕਹਿ ਰਹੀਆਂ ਨੇ ਕਿ ਆ ਕੇ ਪੁਲਿਸ ਦੇ ਮੂਹਰੇ ਆਤਮ ਸਮਰਪਣ ਜਿਹੜਾ ਜੀ ਉਹ ਕਰਦੇ, ਕਿਉਂਕਿ ਉਹ ਅੱਜ ਕੱਲ੍ਹ ਜ਼ਿਆਦਾ ਕੁਝ ਚਰਚਿਤ ਆ ਜੀ, ਧਮਕੀਆਂ ਵਗੈਰਾ ਜਿਸ ਟਾਈਪ ਦੀਆਂ ਦੇ ਰਿਹਾ। ਹਾਲਾਂਕਿ ਪੰਜਾਬ ਦੇ ਵਿੱਚੋਂ ਗੈਂਗਸਟਰਾਂ ਦਾ ਮੁਕੰਮਲ ਸਫਾਇਆ ਹੋਊਗਾ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਜੀ ਲੇਟੈਸਟ ਬਿਆਨ ਹੈ। ਕੱਲ ਜਦੋਂ ਲਾਡੀ ਸ਼ੇਰੋਵਾਲੀਆ ਨੇ ਸਹੁੰ ਚੁੱਕੀ ਆ ਉਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਇਹ ਗੱਲ ਜਿਹੜੀ ਇਹਦੀ ਕਹੀ ਆ। ਇੱਕ ਦੂਜਾ ਪੱਖ ਇਹਦਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਕਾਉਂਸਲਰ ਗੁਰਦੀਪ ਭਲਵਾਨ ਇਹਦੇ ਕਤਲ ਦੇ ਮਾਮਲੇ ਦੇ ਵਿੱਚ ਫੇਸਬੁੱਕ ਦੇ ਉੱਤੇ ਪਈ ਇੱਕ ਪੋਸਟ ਜਿਹੜੀ ਹੈ ਜੀ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਆ। ਇਹਦੇ ਵਿੱਚ ਕੁਝ ਗੈਂਗਸਟਰ ਜਿਹੜੇ ਨੇ ਇਹਨੂੰ ਇਸ ਕਤਲ ਨੂੰ ਸੰਗਮ ਮਲਹੋਤਰਾ ਦੀ ਮੌਤ ਦਾ ਬਦਲਾ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਇਸ ਪੋਸਟ ਦੇ ਮੁਤਾਬਕ ਸੰਗਮ ਮਲਹੋਤਰਾ ਗੈਂਗਸਟਰ ਬੌਬੀ ਮਲਹੋਤਰਾ ਤੇ ਜੱਗੂ ਭਗਵਾਨਪੁਰੀਆ ਦਾ ਸਾਥੀ ਸੀਗਾ, ਜਿਹਨੂੰ 2014 ਦੇ ਵਿੱਚ ਗੋਲੀ ਮਾਰ ਕੇ ਮਾਰਿਆ ਗਿਆ ਸੀਗਾ। ਇਹ ਦੋ ਪੋਸਟਾਂ ਜਿਹੜੀਆਂ ਜੀ ਸੰਗਮ ਮਲਹੋਤਰਾ ਤੇ ਮਾਨਕ ਕਪੂਰਥਲਾ ਦੇ ਨਾਂ ਦੇ ਹੇਠ ਵਾਇਰਲ ਜਿਹੜੀਆਂ ਜੀ ਹੋਈਆਂ ਨੇ। ਇਹਦੇ ਵਿੱਚ ਗੁਰਦੀਪ ਭਲਵਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਆ। ਇਹ ਕਿਹਾ ਗਿਆ ਕਿ ਕਤਲ ਉਹਨਾਂ ਦੇ ਸਾਥੀ ਜਿਹੜੇ 3 ਜਾਣੇ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ। ਇਹਦੇ ਵਿੱਚ ਕਾਂਗਰਸੀ ਕੌਂਸਲਰ ਜਿਹੜਾ ਮਾਰਿਆ ਗਿਆ, ਜਿਹੜੀ ਅਹਿਮ ਚੀਜ਼ ਦੇਖਣ ਵਾਲੀ ਹੈ, ਗੁਰਦੀਪ ਭਲਵਾਨ, ਉਹਨੂੰ ਗੈਂਗਸਟਰ ਕਿਹਾ ਗਿਆ ਔਰ ਇਹਦੇ ਵਿੱਚ ਇਹ ਲਿਖਿਆ ਗਿਆ ਕਿ ਗੈਂਗਸਟਰ ਸੰਗਮ ਮਲਹੋਤਰਾ ਦਾ ਕਤਲ 14 ਦੇ ਵਿੱਚ ਹੋਇਆ ਸੀਗਾ ਔਰ ਕਤਲ ਦੀ ਜ਼ਿੰਮੇਵਾਰੀ ਕਥਿਤ ਤੌਰ ਦੇ ਉੱਤੇ ਇਸ ਕੌਂਸਲਰ ਗੁਰਦੀਪ ਭਲਵਾਨ ਨੇ ਉਦੋਂ ਜਿਹੜੀ ਆ ਜੀ ਉਹ ਲਈ ਸੀਗੀ। ਔਰ ਇਹ ਵੀ ਕਿਹਾ ਗਿਆ ਜੀ ਕਿ ਉਸ ਵੇਲੇ ਸਿਆਸੀ ਪ੍ਰਭਾਵ ਕਰਕੇ ਕਿਸੇ ਖਿਲਾਫ ਕੇਸ ਦਰਜ ਨਹੀਂ ਸੀ ਹੋਣ ਜਿਹੜਾ ਦਿੱਤਾ ਗਿਆ। ਫੇਸਬੁੱਕ ਦੀ ਪੋਸਟ ਦੇ ਵਿੱਚ ਇਹ ਕਿਹਾ ਗਿਆ ਕਿ ਇਹਨਾਂ ਨੇ ਉਸੇ ਦਿਨ ਇਹ ਜਿਹੜਾ ਦੀ ਪ੍ਰਣ ਕੀਤਾ ਸੀਗਾ ਕਿ ਇਹਨੂੰ ਮਾਰਨਗੇ ਜਿਹਨੇ ਕਿ ਉਹਨਾਂ ਦੇ ਸਾਥੀ ਸੰਗਮ ਮਲਹੋਤਰਾ ਨੂੰ ਜਿਹੜਾ ਜੀ ਉਹ ਮਾਰਿਆ। ਔਰ ਇਹ ਕਿਹਾ ਗਿਆ ਕਿ ਸੰਗਮ ਮਲਹੋਤਰਾ ਦੀ ਮੌਤ ਦਾ ਬਦਲਾ ਜਿਹੜਾ ਜੀ ਉਹ ਲਿਆ ਗਿਆ ਔਰ ਇਹ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰ ਲਿਆ। ਗੁਰਦੀਪ ਭਲਵਾਨ ਜਿਹਨੂੰ ਕਿ ਜਿਹੜੀਆਂ ਦੀ ਉਸ ਵੇਲੇ ਗੋਲੀਆਂ ਮਾਰ ਕੇ ਹਲਾਕ ਕੀਤਾ ਗਿਆ ਸੀ ਜਦੋਂ ਅਖਾੜੇ ਦੇ ਵਿੱਚ ਪ੍ਰੈਕਟਿਸ ਕਰਨ ਤੋਂ ਬਾਅਦ ਉੱਥੇ ਜਿਹੜਾ ਜੀ ਉਹ ਨਹਾ ਰਿਹਾ ਸੀਗਾ। 3 ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਉਹਦੇ ਉੱਤੇ ਗੋਲੀਆਂ ਜਿਹੜੀਆਂ ਦੀ ਉਹ ਚਲਾਈਆਂ ਸੀਗੀਆਂ। ਜਿਹੜੇ ਹਮਲਾਵਰ ਸੀਗੇ ਜੀ ਉਹ ਮੌਕੇ ਦੇ ਉੱਤੇ ਇੱਥੋਂ ਫਰਾਰ ਹੋ ਗਏ ਸੀਗੇ। 3 ਗੈਂਗਸਟਰ ਜੱਗੂ ਭਗਵਾਨਪੁਰੀਆ, ਬੌਬੀ ਮਲਹੋਤਰਾ ਤੇ ਸੋਨੂ ਕੰਗਲਾ ਇਹ ਜੇਲ੍ਹ ਦੇ ਵਿੱਚ ਨੇ ਜੀ। ਬਾਕੀ ਜਿਹੜੇ 3 ਨੇ ਜਿਹਦੇ ਚ ਕਰਨ ਮਸਤੀ, ਅਰੁਣ ਚੂੜੀਮਾਰ, ਰਿੰਕਾ ਤੇ ਅੰਗਰੇਜ਼ ਜਿਹੜਾ ਜੀ ਇਹਨਾਂ ਦੀ ਭਾਲ ਜਿਹੜੀ ਆ ਉਹ ਜਾ ਰਹੀ ਆ। ਜਿਹੜੀ ਪੁਲਿਸ ਹੈ ਜੀ ਉਹ ਇਹ ਕਹਿੰਦੀ ਆ ਕਿ ਵਾਇਰਲ ਹੋਈਆਂ ਪੋਸਟਾਂ ਦੇ ਬਾਰੇ ਦੇ ਵਿੱਚ ਉਹ ਜਾਂਚ ਜਿਹੜੀ ਆ ਜੀ ਉਹ ਕਰ ਰਹੇ ਆ। ਜੋ ਕੁਝ ਵੀ ਲਿਖਿਆ ਗਿਆ ਉਹ ਸਾਰੀਆਂ ਗੱਲਾਂ ਆਪਣੀ ਜਗ੍ਹਾ ਦਿੱਤੇ, ਪਰ ਜਿਹੜੀ ਇੱਕ ਅਹਿਮ ਗੱਲ ਉਹਨਾਂ ਨੇ ਇਹਦੇ ਵਿੱਚ ਉਠਾਈ ਹੈ ਨਾ ਜੀ ਉਹ ਇਹ ਆ ਕਿ ਇਹ ਜਿਹੜਾ ਕੌਂਸਲਰ ਹੈ ਜਿਹਦੇ ਗੁਰਦੀਪ ਭਲਵਾਨ ਜਿਹੜਾ ਮਾਰਿਆ ਗਿਆ ਉਹ ਵੀ ਗੈਂਗਸਟਰ ਸੀਗਾ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਹੈ। ਇਹ ਬੜੀ ਅਹਿਮ ਹੈ ਜੀ। ਤਾਂ ਹੀ ਤਾਂ ਇੱਕ ਦੂਸਰੇ ਨੂੰ ਇਹ ਛੱਡਦੇ ਨੇ ਜੀ। ਅੱਗੇ ਛਤਰਪਤੀ ਹੱਤਿਆਕਾਂਡ ਦੀ ਜੇ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਖੱਟਾ ਸਿੰਘ ਨੇ ਗਵਾਹੀ ਦਿੱਤੀ ਸੀ, ਉਹ ਖਤਮ ਹੋ ਗਈ ਜਾਂ ਚੱਲ ਰਹੀ ਹੈ? ਗਵਾਹੀ ਜਿਹੜੀ ਜੀ ਖਤਮ ਹੋ ਗਈ। ਉਹਦੇ ਉੱਤੇ ਜਿਹੜਾ ਜਿਹੜੀ ਹੈ ਜੀ ਉਹ ਚੱਲ ਰਹੀ ਸੀ। ਜਿਹੜੀ ਵਿਸ਼ੇਸ਼ ਅਦਾਲਤ ਹੈ ਉਹਦੇ ਵਿੱਚ ਪੰਚਕੂਲਾ ਦੇ ਵਿੱਚ
ਗੁਰਮੀਤ ਰਾਮ ਰਹੀਮ ਦੇ ਖਿਲਾਫ ਪੰਚਕੂਲਾ ਦੀ ਜਿਹੜੀ ਇਹ ਵਿਸ਼ੇਸ਼ CBI ਦੀ ਅਦਾਲਤ ਹੈ, ਇਹਦੇ ਵਿੱਚ ਜਿਹੜਾ ਜੀ ਇੱਕ ਤਾਂ ਡੇਰੇ ਦਾ ਜਿਹੜਾ ਮੈਨੇਜਰ ਸੀਗਾ ਰਣਜੀਤ ਸਿੰਘ ਜੀ ਦਾ ਕਤਲ ਹੋ ਗਿਆ ਸੀ, ਤੇ ਪੂਰਾ ਸੱਚ ਅਖਬਾਰ ਕੱਢਣ ਵਾਲੇ ਪੱਤਰਕਾਰ ਰਾਮਚੰਦਰ ਛੱਤਰਪਤੀ ਦਾ ਕਤਲ, ਇਹਨਾਂ ਦੀ ਜਿਹੜੀ ਹੈ ਜੀ ਉਹ ਸੁਣਵਾਈ ਹੋਈ ਹੈ। ਡੇਰਾ ਮੁਖੀ ਨੂੰ ਰੋਹਤਕ ਦੀ ਸਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਬਾਕੀ ਜਿਹੜੇ ਸੀ ਉਹ ਅਦਾਲਤ ਦੇ ਵਿੱਚ ਪੇਸ਼ ਹੋਏ। ਰਾਮਚੰਦਰ ਛੱਤਰਪਤੀ ਹੱਤਿਆ ਮਾਮਲੇ ਦੇ ਵਿੱਚ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਦੇ ਉੱਤੇ ਮੁਲਜ਼ਮਾਂ ਨੇ ਆਪਣਾ ਜਵਾਬ ਦਾਖਲ ਕੀਤਾ, ਜਦੋਂ ਕਿ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਵਾਲੇ ਮਾਮਲੇ ਦੇ ਵਿੱਚ ਪਹਿਲਾਂ ਤੋਂ ਚੱਲੀ ਆ ਰਹੀ ਖੱਟਾ ਸਿੰਘ ਦੀ ਗਵਾਹੀ ਦੇ ਉੱਤੇ ਜਿਹੜਾ ਜਿਹੜੀ ਹੈ ਜੀ ਉਹ ਖਤਮ ਹੋ ਗਈ। ਖੱਟਾ ਸਿੰਘ ਦੀ ਗਵਾਹੀ ਦੇ ਉੱਤੇ ਮੁਲਜ਼ਮਾਂ ਦੇ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਜਾਊਗਾ। ਹੁਣ ਦੋਵੇਂ ਮਾਮਲਿਆਂ ਦੀ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ ਅੱਜ ਜਾਰੀ ਰਹੂਗੀ। ਜਿਹੜੇ ਕਈ ਸਾਧ ਸੀਗੇ ਇੱਥੇ ਜਿਹੜੇ ਅੰਦਰ ਰਹਿੰਦੇ, ਉਹਨਾਂ ਨੂੰ ਨਪੁੰਸਕ ਬਣਾਏ ਜਾਣ ਵਾਲੇ ਮਾਮਲੇ ਸੰਬੰਧੀ ਵੀ ਜਿਹੜੀ ਸੀਗੀ ਜੀ ਇਸ ਅਦਾਲਤ ਦੇ ਵਿੱਚ ਸੁਣਵਾਈ ਹੋਈ। ਔਰ ਜਿਹੜਾ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਗੁਰਮੀਤ ਰਾਮ ਰਹੀਮ ਨੂੰ ਪੇਸ਼ ਕੀਤਾ ਗਿਆ, ਜਦੋਂ ਕਿ ਡਾਕਟਰ ਪੰਕਜ ਗਰਗ ਨੇ ਅਦਾਲਤ ਦੇ ਵਿੱਚ ਪੇਸ਼ੀ ਜਿਹੜੀ ਸੀ ਉਹ ਭੁਗਤੀ। ਇਹਦੇ ਵਿੱਚ ਕੋਈ ਜ਼ਿਆਦਾ ਕਾਰਵਾਈ ਜਿਹੜੀ ਦੀ ਉਹ ਨਹੀਂ ਹੋ ਸਕੀ। 15 ਜੂਨ ਨੂੰ ਅਗਲੀ ਜਿਹੜੀ ਹੈ ਜੀ ਉਹ ਸੁਣਵਾਈ ਕੀਤੀ ਗਈ। ਉਧਰ ਜਿਹੜੀ ਇਹਦੀ ਖਾਸ ਸੀ ਜੀ ਹਨੀਪ੍ਰੀਤ, ਇਸ ਮਾਮਲੇ ਦੇ ਵਿੱਚ ਪੰਚਕੂਲਾ ਦੀ ਜਿਹੜੀ ਡਿਸਟ੍ਰਿਕਟ ਅਦਾਲਤ ਹੈ ਉਹਦੇ ਵਿੱਚ ਉਹਦੀ ਸੁਣਵਾਈ ਜਿਹੜੀ ਦੀ ਹੋਈ ਜ਼ਮਾਨਤ ਦੀ ਅਰਜ਼ੀ ਦੇ ਉੱਤੇ। ਔਰ ਜਿਹੜਾ ਹਨੀਪ੍ਰੀਤ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਜਿਹੜੀ ਸੀ, ਜਿਹਦੇ ਤੇ ਬਚਾਅ ਪੱਖ ਨੇ ਅਦਾਲਤ ਦੇ ਵਿੱਚ ਬਹਿਸ ਕੀਤੀ, ਔਰ ਇਹ ਜਿਹੜੀ ਅਰਜ਼ੀ ਹੈ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਨੇ ਉਹਨਾਂ ਦੀ ਅਦਾਲਤ ਦੇ ਵਿੱਚ ਲਾਈ ਗਈ ਹੈ। ਇਸ ਮਾਮਲੇ ਦੇ ਉੱਤੇ ਦੋਸ਼ ਆਇਦ ਕਰਨ ਦੇ ਉੱਤੇ ਬਹਿਸ ਹੋਣੀ ਸੀ, ਜਿਹੜੀ ਕਿ ਜ਼ਮਾਨਤ ਦੀ ਅਰਜ਼ੀ ਕਰਕੇ ਕਾਰਵਾਈ ਜਿਹੜੀ ਹੈ ਜੀ ਉਹ ਅੱਗੇ ਨਹੀਂ ਵੱਧ ਸਕੀ। ਅੱਜ ਇਹਦੇ ਉੱਤੇ ਜਿਹੜੀ ਹੈ ਜੀ ਉਹ ਕਾਰਵਾਈ ਅੱਗੋਂ ਹੋਊਗੀ। ਔਰ ਇਹਦੇ ਦੌਰਾਨ ਹਨੀਪ੍ਰੀਤ ਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਵੀ ਅੱਜ ਜਿਹੜਾ ਜੀ ਉਹ ਫੈਸਲਾ ਹੋ ਸਕਦਾ ਹੈ। ਜਿਹੜੇ ਇਹਦੇ ਜਿਹੜੇ ਦੀ ਦੋਸ਼ ਆਇਦ ਹੋਣੇ ਸੀਗੇ, ਉਹ ਮਾਮਲਾ ਹੁਣ 9 ਜੁਲਾਈ ਦੇ ਉੱਤੇ ਜਿਹੜਾ ਜੀ ਉਹ ਜਾ ਪਿਆ। ਕਾਫੀ ਤੇਜ਼ੀ ਦੇ ਨਾਲ ਇਹਨਾਂ ਮਾਮਲਿਆਂ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਸਾਰਿਆਂ ਤੇ ਚੱਲ ਰਹੀ ਹੈ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੀ, ਹਰਿਆਣਾ ਦੀ ਜਨਤਾ ਅਕਾਲੀ ਦਲ ਉਹ ਆਪਣੇ ਵੱਖਰੇ ਤੌਰ ਤੇ ਇਲੈਕਸ਼ਨ ਲੜੇਗਾ। ਤੁਸੀਂ ਹੌਲੀ ਹੌਲੀ ਜਿਵੇਂ ਜਿਵੇਂ ਹਰਿਆਣੇ ਦੀਆਂ ਜਿਹੜੀਆਂ ਦੀ ਉਹ ਚੋਣਾਂ ਵਿਧਾਨ ਸਭਾ ਦੀਆਂ ਨੇੜੇ ਆਉਣਗੀਆਂ, ਕਈ ਕਿਸਮ ਦੇ ਜੋੜ ਤੋੜ ਜਿਹੜੇ ਆ ਜੀ ਉੱਥੇ ਲੱਗਣੇ ਸ਼ੁਰੂ ਹੋ ਗਏ ਨੇ। 19 ਦੀ ਜਿਹੜੀ ਆ ਜੀ ਇਲੈਕਸ਼ਨ, ਉਹਦੇ ਵੀ ਨਾਲ ਹੀ ਤੁਸੀਂ ਜੋੜ ਕੇ ਇਹਨੂੰ ਜਿਹੜਾ ਜੀ ਉਹ ਦੇਖ ਸਕਦੇ ਹੋ। ਜਿਹੜਾ ਕੱਲ ਨੂੰ ਜਿਹੜੇ ਹੈ ਨੇ ਅਮਿਤ ਸ਼ਾਹ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ, ਉਹ ਇੱਥੇ ਚੰਡੀਗੜ੍ਹ ਆ ਰਹੇ ਆ। ਇੱਥੇ ਅਕਾਲੀ ਦਲ ਦੇ ਆਗੂਆਂ ਦੇ ਨਾਲ ਉਹ ਮੁਲਾਕਾਤ ਕਰਨਗੇ, ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ। ਅੱਜ ਜਿਹੜੀ ਅਮਿਤ ਸ਼ਾਹ ਦੀ ਮੀਟਿੰਗ ਆ ਉਹ ਸ਼ਿਵ ਸੈਨਾ ਦੇ ਪ੍ਰਧਾਨ ਦੇ ਨਾਲ, ਕਿ ਹੁਣ ਜਿਹੜੇ ਗੱਠਜੋੜ ਵਾਲੇ ਸੀ ਉਹਨਾਂ ਦੀ ਯਾਦ ਜਿਹੜੀ ਹੈ ਜੀ ਆਉਣੀ ਸ਼ੁਰੂ ਹੋਈ ਆ ਭਾਜਪਾ ਨੂੰ। ਜਿਨ੍ਹਾਂ ਦੇ ਨਾਲ ਕੋਈ ਮੀਟਿੰਗਸ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਹੋਈਆਂ ਹੀ ਨਹੀਂ। ਔਰ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਟਾਈਮ ਵੀ ਬਹੁਤ ਘੱਟ ਮਿਲਦਾ ਸੀਗਾ, ਮਿਲਣ ਦਾ ਟਾਈਮ ਨਹੀਂ ਸੀ ਦਿੱਤਾ ਜਾਂਦਾ। ਦੂਜੇ ਪਾਸੇ ਹਰਿਆਣਾ ਦੀ ਜਿਹੜੀ ਸਿਆਸਤ ਹੈ, ਕਿਉਂਕਿ ਜਗਦੀਸ਼ ਸਿੰਘ ਝੀਂਡਾ ਜਿਹੜੇ ਕਿ ਵੱਖਰੀ ਹਰਿਆਣੇ ਦੇ ਵਿੱਚ ਜਿਹੜੀ ਕਮੇਟੀ ਸੀ, ਸ਼੍ਰੋਮਣੀ ਕਮੇਟੀ ਬਣਾਉਣ ਨੂੰ ਲੈ ਕੇ ਚਰਚਿਤ ਜਿਹੜਾ ਜੀ ਉਹ ਰਹੇ ਨੇ। ਔਰ ਹਰਿਆਣੇ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਬਣਾਈ ਹੋਈ ਆ, ਉਹਦੇ ਸੂਬਾ ਪ੍ਰਧਾਨ ਨੇ ਜਗਦੀਸ਼ ਝੀਂਡਾ। ਉਹਨਾਂ ਨੇ ਹਰਿਆਣੇ ਦੇ ਵਿੱਚ ਸਿੱਖਾਂ ਦੀ ਦੁਰਗਤੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜ਼ਿੰਮੇਵਾਰ ਦੱਸਿਆ, ਔਰ ਇਹ ਕਿਹਾ ਕਿ ਸਮਾਂ ਆਉਣ ਦੇ ਉੱਤੇ ਸਿੱਖ ਸੰਗਤ ਇਸ ਤਰ੍ਹਾਂ ਦੇ ਜਿਹੜੇ ਦਲ ਦੇ ਆਗੂਆਂ ਨੂੰ ਸਬਕ ਜਿਹੜਾ ਜੀ ਉਹ ਸਿਖਾਊਗੀ। ਇਹ ਵੀ ਕਿਹਾ ਗਿਆ ਜੀ ਕਿ 2019 ਦੀਆਂ ਚੋਣਾਂ ਹਰਿਆਣੇ ਦੇ ਸਿੱਖਾਂ ਦੀ ਅਹਿਮ ਨੇ। ਉਹਨਾਂ ਨੇ ਕਿਹਾ ਕਿ ਜਨਤਾ ਅਕਾਲੀ ਦਲ ਜਿਹੜਾ ਜੀ ਲੋਕ ਸਭਾ ਹਲਕਾ ਸਿਰਸਾ, ਅੰਬਾਲਾ, ਕੁਰੂਕਸ਼ੇਤਰ ਤੇ ਕਰਨਾਲ ਸਣੇ 4 ਸੀਟਾਂ ਤੋਂ ਚੋਣ ਜਿਹੜਾ ਜੀ ਉਹ ਲੜੂਗਾ। ਡਿਸਟ੍ਰਿਕਟ ਸਿਰਸਾ, ਫਤਿਆਬਾਦ, ਕੈਥਲ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਜੀਂਦ, ਫਰੀਦਾਬਾਦ, ਇੱਥੇ 29 ਵਿਧਾਨ ਸਭਾ ਸੀਟਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਉਮੀਦਵਾਰ ਜਿਹੜੇ ਜੀ ਉਹ ਉਤਾਰਨਗੇ। ਜਗਦੀਸ਼ ਸਿੰਘ ਝੀਂਡਾ ਨੇ ਵੀ ਕਿਹਾ ਕਿ ਉਹ ਕਿਸੇ ਹੋਰ ਪਾਰਟੀ ਦੇ ਨਾਲ ਸਮਝੌਤਾ ਨਹੀਂ ਜਿਹੜਾ ਜੀ ਕਰਨਗੇ। ਇਹ ਵੀ ਕਿਹਾ ਗਿਆ ਜੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦੇ ਵਿੱਚ ਬੈਠੇ ਗੁਰਦੁਆਰਿਆਂ ਦੇ ਮਾਧਿਅਮ ਦੇ ਰਾਹੀਂ ਲੰਮੇ ਸਮੇਂ ਤੋਂ ਹਰਿਆਣੇ ਦੇ ਸਿੱਖਾਂ ਦੀ ਕਮਾਈ ਨੂੰ ਲੁੱਟ ਰਹੇ ਆ। ਜਗਦੀਸ਼ ਸਿੰਘ ਝੀਂਡਾ ਨੇ ਇਹ ਕਿਹਾ ਜੀ ਕਿ ਅਕਾਲੀ ਦਲ ਬਾਦਲ ਦੇ ਹਰਿਆਣੇ ਵਾਲੇ ਆਗੂਆਂ ਨੂੰ ਵੀ ਰਾਜ ਦੀ ਸਿੱਖ ਸੰਗਤ ਦੇ ਹਿੱਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈ, ਜਿਹਦੇ ਕਰਕੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਹੜਾ ਜਨਤਾ ਅਕਾਲੀ ਦਲ ਹੈ ਉਹ ਵੀ ਹਰਿਆਣੇ ਦੇ ਵਿੱਚ ਲੋਕ ਸਭਾ ਦੀਆਂ ਤੇ ਵਿਧਾਨ ਸਭਾ ਦੀਆਂ ਜਿਹੜੀਆਂ ਜੀ ਉਹ ਚੋਣਾਂ ਲੜੇ। ਇਸ ਵਾਰੀ ਅਕਾਲੀ ਦਲ ਨੇ ਜਿਹੜਾ ਜੀ ਹਰਿਆਣੇ ਦੇ ਵਿੱਚ ਚੋਣਾਂ ਲੜਨ ਦਾ ਐਲਾਨ ਕੀਤਾ ਇੰਡੀਪੈਂਡੈਂਟ ਆਪਣੇ ਤੌਰ ਦੇ ਉੱਤੇ। ਹੁਣ ਵੇਖਣਾ ਇਹ ਆ ਕਿ ਜਦੋਂ ਹੁਣ ਅਮਿਤ ਸ਼ਾਹ ਹੋਈ ਜਿਹੜੇ ਦੀ ਇੱਥੇ ਆ ਰਹੇ ਨੇ,
ਉਹਨਾਂ ਦੇ ਦਬਕੇ ਤੋਂ ਬਾਅਦ ਇਹ ਹਰਿਆਣੇ ਦੇ ਵਿੱਚੋਂ ਜਿਹੜਾ ਦੀ ਵੱਖਰੇ ਤੌਰ ਦੇ ਉੱਤੇ ਚੋਣਾਂ ਲੜਨ ਦਾ ਫੈਸਲਾ ਆਪਣਾ ਉਹਦੇ ਉੱਤੇ ਕਾਇਮ ਰਹਿੰਦੇ ਆ ਜਾਂ ਫਿਰ ਉਹਦੇ ਤੋਂ ਬੈਕਅਪ ਕਰਦੇ ਆ ਜੀ। ਸੋ ਕਈ ਕੁਛ ਨਵਾਂ ਵੱਖਰਾ ਜਿਹੜਾ ਜੀ ਉਹ ਵੇਖਣ ਨੂੰ ਆਉਣ ਵਾਲੇ ਦਿਨਾਂ ਦੇ ਦੌਰਾਨ ਮਿਲੂਗਾ, ਕਿਉਂਕਿ ਚੋਣਾਂ ਦਾ ਮਾਹੌਲ ਜਿਹੜਾ ਜੀ ਉਹ ਬਣਨਾ ਸ਼ੁਰੂ ਹੋ ਗਿਆ। ਅੱਜ ਕੱਲ ਵੱਖ-ਵੱਖ ਜਿਹੜੇ ਪ੍ਰਾਈਵੇਟ FM ਨੇ ਜੀ ਚੱਲਦੇ, ਉਹਨਾਂ ਦੇ ਉੱਤੇ ਐਡਵਰਟਾਈਜ਼ਮੈਂਟ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਉਹ ਆ ਰਹੀਆਂ ਨੇ। ਇਹਨਾਂ ਐਡਵਰਟਾਈਜ਼ਮੈਂਟ ਦੇ ਵਿੱਚ ਵੇਖਣ ਵਾਲੀ ਜਿਹੜੀ ਗੱਲ ਸਭ ਤੋਂ ਜ਼ਿਆਦਾ ਉਹ ਇਹ ਆ ਕਿ ਕਿਤੇ ਵੀ ਜਿਹੜੀਆਂ ਐਡਾਂ ਨੇ ਉਹ BJP ਦੇ ਨਾਲ ਰਿਲੇਟਡ ਨਹੀਂ, ਉਹ ਸਾਰੀਆਂ ਦੀਆਂ ਸਾਰੀਆਂ ਐਡਵਰਟਾਈਜ਼ਮੈਂਟ ਜਿਹੜੀਆਂ ਜੀ ਉਹ ਮੋਦੀ ਹੋਰਾਂ ਦੇ ਨਾਲ ਰਿਲੇਟਡ ਨੇ। ਉਹ ਕਿਤੇ ਵੀ BJP ਦਾ ਕੋਈ ਨਾਂ ਨਹੀਂ, ਕੁਛ ਕੇਂਦਰ ਦੀ ਸਰਕਾਰ ਦਾ ਨਾਮ ਨਹੀਂ, ਸਿਰਫ ਔਰ ਸਿਰਫ ਮੋਦੀ ਹੋਰਾਂ ਦੇ ਨਾਮ ਦੇ ਹੇਠ ਜਿਹੜੀਆਂ ਦੀ ਉਹ ਚੱਲ ਰਹੀਆਂ। ਬਿਲਕੁਲ ਜੀ, BJP 'ਚ ਦੋ ਹੀ ਤਾਂ ਬੰਦੇ ਆ, ਮੋਦੀ ਤੇ ਅਮਿਤ, ਇਸ ਕਰਕੇ ਪਾਰਟੀ ਦਾ ਨਾਂ ਨਹੀਂ ਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਹਾਂਜੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸ ਸਥਿਤੀ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।